व्यूअर्स वेलकम बैक ऑन प्रोग्राम। व्यूअर्स हुण आपां तुहाडीਆਂ ਲਿਖਤਾਂ ਸਾਂਝੀਆਂ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਜਿਹੜੀ ਸਾਂਝ ਹੈ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਔਰ ਰਿਜ਼ਵਾਨ ਸੈयद ਜੀ ਜਿਨ੍ਹਾਂ ਨੇ ਸਾਨੂੰ ਯੂਕੇ ਤੋਂ ਲਿਖਿਆ, ਉਹਨਾਂ ਨੇ ਲਿਖਿਆ ਕਿ ਤੁਹਾਨੂੰ ਵੀ ਉਹਨਾਂ ਨੇ ਸਿਸਟਰ ਨੀਲਮ ਔਰ ਮੈਨੂੰ ਐਡਰੈਸ ਕਰਕੇ ਸਲਾਮ, ਸਤਿ ਸ੍ਰੀ ਅਕਾਲ। ਆਈ ਹੋਪ ਯੂ ਐਂਡ ਆਲ ਯੂਰ ਟੀਮ ਆਰ ਡੂਇੰਗ ਵੈਲ। ਆਈ ਐਮ ਰਾਈਟਿੰਗ ਟੂ ਯੂ ਆਫਟਰ ਅ ਵੈਰੀ ਲੌਂਗ ਟਾਈਮ. It has been a very difficult year for me after the death of both of my parents in the space of 11 months. ਰਿਜ਼ਵਾਨ ਸਾਹਿਬ, ਅਸੀਂ ਰੱਬ ਦੇ ਅੱਗੇ ਦੁਆ ਕਰਦੇ ਹਾਂ ਕਿ ਤੁਹਾਡੇ ਬਜ਼ੁਰਗਾਂ ਨੂੰ ਅੱਲਾਹ ਤਾਲਾ ਜਿਹੜੇ ਨੇ ਉਹਨਾਂ ਦਾ ਦਰਜਾ ਬੁਲੰਦ ਕਰਨ, ਜੰਨਤ ਬਖਸ਼ਣ। ਔਰ ਜ਼ਾਹਰ ਹੈ ਕਿ ਮਾਪਿਓ ਦਾ ਵਿਛੋੜਾ ਸੱਚਮੁੱਚ ਹੀ ਬਹੁਤ ਨਾ ਸਹਿਣਯੋਗ ਹੁੰਦਾ, ਨਾ ਸਹਿਣਯੋਗ ਹੁੰਦਾ। I have been watching the latest developments in India with Kisan protest, and it is something I hold dear as I am too from a farming background in Pakistani Punjab. कि ये सारी तकलीफ ਨੂੰ मैं महसूस करदा हां, खुद किरसानी पिछोकड़ है। The coverage of the treatment of our buzurgs by the police is truly heart-wrenching, but one feels powerless to anything. This is another fine example of how the Indian government is trying to suppress minority communities. The only good that seems to be coming out of this is that Muslim-Sikh relations are growing closer and stronger. ਰਿਜ਼ਵਾਨ ਸਾਹਿਬ, ਤੁਸੀਂ ਬਿਲਕੁਲ ਠੀਕ ਫਰਮਾਇਆ। ਅੱਜ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਹੈ ਕਿ ਕਿਵੇਂ ਇਹ ਸਾਂਝਾਂ ਜਿਹੜੀਆਂ ਨੇ ਹੋਰ ਵੀ ਪੁਖਤਾ ਹੋਈਆਂ ਨੇ। ਉਹਨਾਂ ਕਿਹਾ, I am miles away and unable to do much. However, while speaking to relatives in Pakistan, they all say if they could jump the borders, they too would be sitting in Delhi with the farmer brothers and elders. ਔਰ ਇਹ ਰਿਜ਼ਵਾਨ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹੀ ਸੈਂਟੀਮੈਂਟ ਇਸ ਵੇਲੇ ਸਰਹੱਦ ਦੇ ਦੂਸਰੇ ਬੰਨੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ 'ਚ ਹੈ ਕਿ ਭਾਈ ਅਸੀਂ ਕੰਧਾਂ ਟੱਪ ਕੇ ਆ ਕੇ ਜਿਹੜਾ ਉਹਨਾਂ ਸਰਹੱਦਾਂ ਨੂੰ ਆਪਣੇ ਭਰਾਵਾਂ ਭੈਣਾਂ ਨਾਲ ਬੈਠੀਏ। ਇਹ ਸਾਡੇ ਉਸ ਪੁਖਤਾ ਸਬੰਧਾਂ ਦੀ ਇੱਕ ਮਿਸਾਲ ਹੈ ਜਿਹੜੀ ਹਮੇਸ਼ਾ ਯਾਦ ਵੀ ਰੱਖੀ ਜਾਏਗੀ। ਔਰ ਫਿਰ ਉਹਨਾਂ ਨੇ ਕਿਹਾ, ਐਜ਼ ਆਈ ਸੈਡ ਆਈ ਐਮ ਅਨਏਬਲ ਟੂ ਡੂ ਮਚ, ਹਾਊਐਵਰ ਆਈ ਹੈਵ ਰਜਿਸਟਰਡ a petition to the UK government to at least bring it to the attention of our Prime Minister before his visit to India. क्योंकि UK च ने बोरिस जॉनसन जा रहा 26 जनवरी ਲਈ। ਹਾਲਾਂਕਿ ਉਦੋਂ ਤੱਕ ਸ਼ਾਇਦ ਜੋ ਹਾਲਾਤ ਦਿੱਲੀ ਦੇ ਬਣ ਰਹੇ ਨੇ, ਕਿਸਾਨ ਜੇ ਟਰੈਕਟਰ ਲੈ ਕੇ ਜਾਂ ਉਹਨਾਂ ਦੇ ਯੂਪੀ ਵਾਲਿਆਂ ਨੇ ਵੀ ਕਿਹਾ ਵੀ 50,000 ਅਸੀਂ ਲੈ ਕੇ ਘੇਰ ਲੈਣਾ ਤੇ ਫਿਰ ਸ਼ਾਇਦ ਬੋਰਿਸ ਜੌਨਸਨ ਵੀ ਦੌੜ ਜਾਏ। ਪਰ ਉਹਨਾਂ ਨੇ ਕਿਹਾ ਕਿ ਵੀ ਮੈਂ ਉਹਦੀ ਵਿਜ਼ਿਟ ਤੋਂ ਪਹਿਲਾਂ ਇੱਕ ਪੈਟੀਸ਼ਨ ਉਹਨਾਂ ਨੇ ਸ਼ੁਰੂ ਕੀਤੀ। ਯੂ ਹੈਵ ਅ ਗ੍ਰੇਟਰ ਨੈਟਵਰਕ ਦੈਨ ਮੀ, ਸੋ ਆਈ ਵੁੱਡ ਬੀ ਓਬਲਾਈਜ਼ਡ ਇਫ ਯੂ ਵੁੱਡ ਸ਼ੇਅਰ ਦ ਲਿੰਕ ਔਨ ਯੋਰ TV so we can get enough signatures. I realize Boris is going for trade talks, so there is probably little that will stop him. However, if there is enough opinion, then at least he can bring it up with Modi. Anyhow, if the government is hell-bent on this, then I pray their days in power are numbered. I look forward to hearing about this. Please find link below. उन्होंने लिंक भेजा, रब राखा ਅਸੀਂ ਇਹ ਲਿੰਕ ਡਿਸਪਲੇ ਵੀ ਕਰਾਂਗੇ। ਔਰ ਅਸੀਂ ਕਿਉਂਕਿ ਇਹ ਸਟ੍ਰਿਕਟਲੀ ਪੈਟੀਸ਼ਨ ਜਿਹੜੀ ਹੈ ਯੂਕੇ ਦੇ ਸਿਟੀਜ਼ਨ ਹੀ ਲਿਖ ਸਕਦੇ ਨੇ, ਉਹਨਾਂ ਨੇ ਇਸ ਤੇ ਕਿਹਾ ਵੀ ਹੈ। ਸੋ ਅਸੀਂ ਕਿਉਂਕਿ ਅਸੀਂ ਜਦੋਂ ਦੇਖਦੇ ਹਾਂ ਸਾਡੇ ਵਿਊਅਰਸ ਦੀ ਜਿਹੜੀ ਕਿੱਥੇ ਕਿੱਥੇ ਸਾਡਾ ਨੰਬਰ ਹੈ ਮੈਕਸਿਮਮ, ਸੋ ਯੂਕੇ ਆਲਮੋਸਟ ਚੌਥੇ ਜਾਂ ਪੰਜਵੇਂ ਨੰਬਰ ਤੇ ਹੈ, ਪੰਜਵੇਂ ਨੰਬਰ ਤੇ ਸ਼ਾਇਦ, ਜਿੱਥੇ ਸਾਡੇ ਸਭ ਤੋਂ ਜ਼ਿਆਦਾ ਵਿਊਅਰ ਨੇ TV 84 ਦੇ। ਇਸ ਵੇਲੇ ਨੰਬਰ 1 ਤੇ ਪਾਕਿਸਤਾਨ ਹੈ ਔਰ ਫਿਰ ਭਾਰਤ ਹੈ, ਕੈਨੇਡਾ, ਅਮਰੀਕਾ ਔਰ ਜ਼ਾਹਰ ਹੈ ਯੂਕੇ। ਔਰ ਅਸੀਂ ਆਪਣੇ ਸਾਰੇ ਯੂਕੇ ਦੇ ਵੀਰਾਂ ਭੈਣਾਂ ਨੂੰ ਵੀ ਅਪੀਲ ਕਰਾਂਗੇ ਔਰ ਅਸੀਂ ਇਸ ਲਿੰਕ ਨੂੰ ਵੀ ਪੋਸਟ ਕਰਾਂਗੇ। ਦੂਸਰੀ ਬੇਸ਼ੱਕ ਸਾਡੇ ਬੜੇ ਪਿਆਰੇ ਸੁਹਿਰਦ ਪਹਿਲਾਂ ਲੰਬਾ ਵਕਤ ਸਾਡੇ ਨਾਲ ਜੁੜੇ ਵੀ ਰਹਿੰਦੇ ਸੀ ਲਿਖਤ ਰਾਹੀਂ, ਡਾਕਟਰ ਬਾਬਰ ਖਾਨ। ਫਿਰ ਇਹ ਪਿਛਲੇ ਦਿਨਾਂ 'ਚ ਪਾਕਿਸਤਾਨ ਗਏ ਹੋਏ ਸੀ ਔਰ ਇਹਨਾਂ ਨੇ COVID-19 ਦੇ ਉੱਤੇ ਵੀ ਬਹੁਤ ਵਧੀਆ ਇਹਨਾਂ ਦਾ ਰਿਸਰਚ ਵਰਕ ਹੈ। ਮੈਂ ਉਹ ਬਹੁਤਾ ਉਹਦਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਕੱਲ ਬੁੱਧਵਾਰ ਦੇ ਪ੍ਰੋਗਰਾਮ 'ਚ 9:30 ਤੋਂ 10 ਵਾਲੇ ਸਲੋਟ 'ਚ ਅਮਰਵੀਰ ਸਿੰਘ ਦੇ ਨਾਲ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਹੀ ਵਿਚਾਰ ਚਰਚਾ ਹੋਏਗੀ। ਪਰ ਉਹਨਾਂ ਦੇ ਨਾਲ ਟੈਲੀਫੋਨਿਕ ਰਾਬਤਾ ਵੀ ਹੋਇਆ ਔਰ ਉਹਨਾਂ ਦੀ ਲਿਖਤ ਵੀ ਆਈ ਹੈ। ਸੋ ਬੀਕਨ ਆਫ ਹੋਪ
ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਆਸ ਦੀ ਕਿਰਨ ਜਾਂ ਆਸ ਦਾ ਦੀਦਾਰ। Dear brother Dr. Amarjeet Singh and respected sister Neelam Kaur, hope and pray this email finds you both in best of health and spirits. I have been watching your program regularly in spite of my busy schedule, as I have just finished writing a most detailed and first review book on current COVID-19 pandemic, and the book is under print now. That has been titled as COVID-19, the 21st Century Pandemic, a Critical Review. ਇਹ ਕੱਲ ਇਸ ਕਿਤਾਬ ਬਾਰੇ ਵੀ ਵੇਰਵੇ ਨਾਲ ਗੱਲ ਹੋਏਗੀ ਕਿ ਕੀ ਹੈ, ਔਰ ਇਹ ਉਹਨਾਂ ਦੀ ਬੁੱਕ ਹੈ ਜਿਹੜੀ ਹੁਣ ਪਬਲਿਸ਼ ਹੋ ਰਹੀ ਹੈ। This book is composed of more than 900 pages and contains 30 chapters and covers all the aspects of COVID-19, starting from virology, epidemiology, pathophysiology, pathogenesis, clinical and laboratory diagnosis, clinical course and diagnosis, possible diagnostic and treatment options, and patients management in emergency and ICU, vaccines and vaccination protocols, long-term impact of disease on global economy, socio-economic revolution in post-COVID-19 world, the impact of this pandemic on global health systems and global politics. So ਇਹ ਜਿਹੜੀ ਉਹਨਾਂ ਦੀ ਕਿਤਾਬ ਹੈ ਇਹਨਾਂ ਸਾਰੇ ਹੀ ਸ਼ੋਬਿਆਂ ਨੂੰ, ਮੈਡੀਕਲ ਫੀਲਡ ਵਾਲੇ ਵੀ ਔਰ ਓਵਰਆਲ ਵੀ ਕਿਵੇਂ ਗਲੋਬਲੀ ਪ੍ਰਭਾਵਿਤ ਕਰਦਾ ਹੈ, ਇਸ ਨੂੰ ਉਹਨਾਂ ਨੇ ਇਸ ਦੇ ਵਿੱਚ ਡਿਸਕਸ ਕੀਤਾ। ਇਨ ਸ਼ਾਰਟ, ਇਟਸ ਐਨ ਐਨਸਾਈਕਲੋਪੀਡੀਆ on COVID-19 pandemic, and for this I have to go through hundreds and thousands of research papers, scientific literature, reports of WHO, European Union reports, and I have been watching hundreds of video lectures and webinars on various associated topics. I feel so humble and thankful to God that finally this laborious challenge has been successfully accomplished and book is under print, and its first launch is going to be on the last week of January 2021 in Lahore, Pakistan, for which you both are cordially invited to attend. ਤੁਹਾਨੂੰ ਵੀ ਇਨਵੀਟੇਸ਼ਨ ਹੈ। Thank you so ਔਰ much. ਡਾਕਟਰ ਬਾਬਰ ਸਾਹਿਬ ਜਿੰਨੀ ਤੁਸੀਂ ਮਿਹਨਤ ਕੀਤੀ ਹੈ, this is remarkable, ਔਰ ਮੈਂ ਸਮਝਦਾ ਹਾਂ ਵੀ ਇਹ ਤੁਹਾਡੀ ਕੰਟਰੀਬਿਊਸ਼ਨ ਸਿਰਫ ਆਪਣੇ ਲੋਕਾਂ ਲਈ ਨਹੀਂ, ਇਹ ਸਾਰੀ ਹਿਊਮਨ ਕਾਈਂਡ ਲਈ ਹੈ, ਕਿਉਂਕਿ COVID-19 ਔਰ ਇਹਦੇ ਨਾਲ ਰਿਲੇਟਡ ਜਿੰਨੇ ਵੀ ਪ੍ਰਭਾਵ ਨੇ ਉਹਨਾਂ ਨੇ ਸਮੁੱਚੇ ਇਸ ਦੁਨੀਆ ਦੇ ਉੱਤੇ 7.5 ਬਿਲੀਅਨ ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ I have dedicated this book to all those doctors, nurses and healthcare workers around the world who lost their lives in fighting this pandemic while trying to save the lives of COVID-19 patients. ਤੁਸੀਂ ਬਿਲਕੁਲ ਠੀਕ ਡੈਡੀਕੇਟ ਕੀਤਾ। ਜੇ ਅੱਜ ਕੋਈ ਰੀਅਲ ਵਾਰੀਅਰ ਨੇ ਤਾਂ ਸਾਡੇ ਹੈਲਥ ਸੈਕਟਰ ਦੇ ਇਹ ਸਾਰੇ ਲੋਕ ਨੇ। By writing this book, I feel I have done my part, and surely history will remember and be witness for the future generations to decide that we stood firm and determined in our fight against this pandemic, as the war against this pandemic will continue for many coming years. But thanks God, we have played our part in the best possible way, so will be recorded in history in future. So nice. So ਜ਼ਾਹਰ ਹੈ ਕਿ ਇਹ ਇੱਕ ਤਾਰੀਖੀ ਕੰਮ ਹੈ, ਔਰ ਕਿਉਂਕਿ ਇਹ ਚੈਲੰਜ ਇਟਸ ਨਾਟ ਗੋਇੰਗ ਅਵੇ। ਜਦੋਂ ਅਸੀਂ ਮਿਊਟੇਸ਼ਨ ਦੀ ਗੱਲ ਕਰਦੇ ਹਾਂ, ਆਲਰੇਡੀ ਇੰਡੀਆ ਪਾਕਿਸਤਾਨ 'ਚ ਵੀ ਕੇਸ ਅੱਜ ਡਿਟੈਕਟ ਹੋਏ ਨੇ, ਇੰਗਲੈਂਡ 'ਚ ਤਾਂ UK 'ਚ ਤਾਂ ਹੈ ਹੀ ਹੈ, ਔਰ ਉਹਨਾਂ ਦਾ ਲਾਕਡਾਊਨ ਈਵਨ ਭਾਰਤ 'ਚ ਜਿਹੜੀਆਂ ਫਲਾਈਟਸ ਨੇ ਉਹਨਾਂ ਨੇ ਫਰਦਰ 31 ਤੱਕ ਸੀ, ਅੱਗੇ ਉਹਨੂੰ ਵਧਾ ਰਹੇ ਨੇ। ਹੁਣ ਉਹਨਾਂ ਨੇ ਸੈਕੰਡ ਪੈਰਾਗ੍ਰਾਫ ਲਿਖਿਆ, ਕਮਿੰਗ ਬੈਕ ਟੂ ਯੋਰ ਐਫਰਟਸ ਐਂਡ ਯੋਰ ਕੰਟੀਨਿਊਸ ਸਟਰਗਲ ਫॉर द rights of freedom of Khalistan and Kashmir, I want to salute you for your dedication, courage, wisdom, knowledge of history, and resolve to fight for the rights of minorities in India that have been brutally crushed by fascist extreme right RSS-led BJP government that is replica of Nazis and Hitler that is trying to promote Hindutva politics. ਉਹਨਾਂ ਨੇ ਸਾਡੇ ਜਿਹੜੇ ਬੜੇ ਨਾਚੀਜ਼ਾਂ ਦੇ ਕੀਤੇ ਕੰਮ ਨੇ। ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ, ਤੁਸੀਂ ਬੜਾ ਮਾਣ ਭਰੇ ਸ਼ਬਦ ਕਹੇ ਨੇ। We don't deserve these. The Brahmins have been ruled by Muslims, Raja Ranjit Singh and British Raj, and the slavery of thousands of years have corrupted their DNA, and they have got inferiority complex that reflects in their psyche, and persecution, torture and pain inflicted on minorities by these fascist leaders is a reflection of this inferiority complex. ਕੋਈ ਸ਼ੱਕ ਨਹੀਂ ਹੈ ਕਿ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ, ਲੰਬਾ ਵਕਤ ਦੀ ਗੁਲਾਮੀ ਨੇ ਇਹਨਾਂ ਦੇ ਜ਼ਿਹਨ ਬਦਲੇ, ਤੇ ਫਿਰ ਜ਼ਿਹਨ DNA ਤਾਂ ਉਹੀ ਕੁਝ ਹੁੰਦਾ ਜੋ ਤੁਹਾਡਾ ਬੀਇੰਗ ਹੁੰਦਾ ਜਨਰੇਸ਼ਨਾਂ ਤੋਂ
1000 ਸਾਲ ਜੁੱਤੀਆਂ ਖਾਂਦਾ ਰਿਹਾ, ਉਸ ਤੋਂ ਪਹਿਲਾਂ ਵੀ 2000-2500 ਸਾਲ ਪਹਿਲਾਂ ਵੀ ਇਹਨਾਂ ਦਾ ਇਹੀ ਚੱਲਦਾ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਉਹੀ ਬਦਲਾ ਲੈ ਰਹੇ ਨੇ ਔਰ ਉਹਨਾਂ ਦਾ ਅਹਿਸਾਸੇ ਕਮਤਰੀ ਹੈ ਕਿ ਅਕਲੀਤਾਂ ਦੇ ਉੱਤੇ ਜਿਹੜਾ ਉਹ ਜ਼ੁਲਮ ਕਰ ਰਹੇ ਨੇ। ਦਾ ਵੇ you have been courageously speaking for the rights of Kashmiris from your channel since August 5th 2019 till this day, and the way you have been supporting the cause of Punjab farmers who are mostly our Sikh brothers, this has made the Punjab's farmer issue a global subject of debate and discussion. I am so pleased to see our Canadian Prime Minister and federal and provincial governments, Canadian Farmers Union fully supporting the cause of Indian farmers, and this makes me feel proud that we Canadians believe in values of human freedom, dignity and humanity. So बहुत बहुत शुक्रिया बाबू साहब, उन्होंने जिक्र किया है कि जस्टिन ट्रूडो कैनेडा दियां फार्मर यूनियन और सब ने भी किमें सपोर्ट किया है। और नाल दी अखीर च उन्होंने कहा, आई सैल्यूट माई प्राइम मिनिस्टर जस्टिन ट्रूडो and his cabinet for their brave stand to expose the fascist RSS-led Indian government at every global forum. We as Pakistani fully support the freedom struggle of our Sikh brothers for creation of Khalistan and freedom of Kashmir. I am sure one day in our lifetime we will see Khalistan as our next door neighbor on our eastern borders, and we will have brotherly, peaceful relations like Canada and USA. May Allah keep you in good health. You keep on inspiring millions of Sikhs and Kashmiris around the world. You are a beacon of hope, courage and wisdom for oppressed youth who sees dreams of freedom in every word you speak. Keep on doing this great job. और डॉक्टर बाबर रजा खान डॉक्टर साहब ਹੁਣ ਤੁਸੀਂ ਅੰਨੇ ਨੂੰ ਸੂਰਮਾ ਕਹਿ ਦਿੱਤਾ ਹੈ, ਸੋ ਇਹ ਤੁਹਾਡੀ ਵਿਡਿੱਤਨ ਹੈ। ਔਰ ਅਸੀਂ ਮੈਂ ਤਾਂ ਸਮਝਦਾ ਵੀ ਇਹ ਇੰਨੀ ਦੌਲਤ ਅਸੀਂ ਇਕੱਠੀ ਕੀਤੀ ਹੈ, ਜਿਹੜਾ ਪਿਆਰ ਦਾ ਸਰਮਾਇਆ ਹੈ ਔਰ ਪਿਆਰਿਆਂ ਦੇ ਮੂੰਹ ਚੋਂ ਨਿਕਲੇ ਮਿੱਠੇ ਮਿੱਠੇ ਬੋਲ ਨੇ। ਬਿਲਕੁਲ ਮੈਂ ਤਾਂ ਜ਼ਮੀਨ 'ਚ ਕਈ ਵਾਰੀ ਧੱਸਦਾ ਜਾਂਦਾ ਵੀ ਇੰਨਾ ਜਿਹੜਾ ਇਹ ਪਿਆਰ ਦਾ ਬੋਝ ਹੈ। ਔਰ ਰੱਬ ਰਹਿਮਤ ਕਰੇ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ, ਔਰ ਕੱਲ ਜਿਵੇਂ ਮੈਂ ਕਿਹਾ ਕਿ ਡਾਕਟਰ ਬਾਬਰ ਖਾਨ ਸਾਹਿਬ ਨਾਲ ਗੁਫ਼ਤਗੂ ਦੇ ਵਿੱਚ ਅਮਰਵੀਰ ਸਿੰਘ ਗੱਲਬਾਤ ਕਰਨਗੇ। ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਨੂੰ ਵਿਚਾਰਦੇ ਹਾਂ, ਅੱਜ ਦੇ ਜਿਹੜੇ ਦੋਨੋਂ ਸ਼ਲੋਕ ਨੇ ਉਸ ਦੇ ਵਿੱਚ ਉਹਨਾਂ ਨੇ ਬੁੱਤ ਪ੍ਰਸਤੀ ਕਿ ਕਿਵੇਂ ਬ੍ਰਾਹਮਣ ਨੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੇ ਕਰਮਕਾਂਡ ਦਾ ਜਾਲ ਵਿਛਾਇਆ ਤੇ ਉਹਦੇ ਜਾਲ 'ਚ ਭੋਲੇ ਭਾਲੇ ਫਸੇ। ਔਰ ਫਿਰ ਜਿਵੇਂ ਕੱਲ ਦੇ ਸ਼ਲੋਕ 'ਚ ਸੀ ਕਿ ਭਾਈ ਦੁਕਾਨ ਤੋਂ ਠਾਕਰ ਲਿਆਂਦਾ ਤੇ ਉਹਨੂੰ ਰੱਬ ਬਣਾ ਕੇ ਐਸਟੈਬਲਿਸ਼ ਕਰ ਦਿੱਤਾ। ਹੁਣ ਉਹ ਕਹਿੰਦੇ ਨੇ ਕਿ ਭਾਈ ਜਿਹੜੇ ਇਹਨਾਂ ਦੇ ਮਗਰ ਲੱਗਣਗੇ ਉਹ ਤਾਂ ਸਮੁੰਦਰ ਦੇ ਡੂੰਘੇ ਕਾਲੇ ਪਾਣੀ 'ਚ ਡੁੱਬਣ ਵਾਲੇ, ਕਿਉਂਕਿ ਸਮੁੰਦਰ 'ਚ ਤੁਸੀਂ ਜਿੰਨਾ ਪਾਣੀ ਡੂੰਘਾ ਹੁੰਦਾ ਜਾਂਦਾ ਉਹਦਾ ਰੰਗ ਕਾਲਾ ਨਜ਼ਰ ਆਉਂਦਾ। ਜਿਵੇਂ ਅਸੀਂ ਅਸਮਾਨ ਨੀਲਾ ਕਹਿੰਦੇ ਹਾਂ, ਸਮੁੰਦਰ ਦਾ ਪਾਣੀ ਕਾਲਾ ਹੁੰਦਾ ਹੈ ਔਰ ਜਿੰਨਾ ਡੂੰਘਾ ਹੋਰ। ਕੱਲ ਜਿਵੇਂ ਅਸੀਂ ਕੱਲ ਦੇ ਸ਼ਲੋਕ 'ਚ ਕਿਹਾ ਸੀ, ਉਸੇ ਥਾਟ ਦੀ ਕੰਟੀਨਿਊਟੀ ਹੈ। ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹਟ ਤੀਰਥ ਜਾਏ, ਦੇਖਾ ਦੇਖੀ ਸਵਾਂਗ ਤਰ ਭੂਲੇ ਭਟਕਾ ਖਾਏ। ਕਿ ਭਾਈ ਠਾਕਰ ਮੁੱਲ ਲੈ ਕੇ ਆਂਦਾ ਔਰ ਤੀਰਥਾਂ ਦੇ ਉੱਤੇ ਵੀ ਮਨ ਦਾ ਹਟ ਕਰਕੇ ਜਾ ਰਿਹਾ ਤੇ ਦੇਖਾ ਦੇਖੀ ਜਿਹੜੇ ਲੋਕ ਨੇ ਉਸੇ ਹੀ ਬੁੱਤ ਪ੍ਰਸਤੀ 'ਚ ਫਸੇ ਨੇ। ਅੱਜ ਦਾ ਸ਼ਲੋਕ ਹੈ, ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਇਹਨਾਂ ਨੇ ਪੱਥਰ ਨੂੰ ਰੱਬ ਬਣਾ ਦਿੱਤਾ। ਜਿਹੜਾ ਪੱਥਰ ਸੀ ਬੁੱਤ ਉਹ ਰੱਬ ਬਣਾ। ਕਬੀਰ ਪਾਹਨ ਪੱਥਰ ਨੂੰ ਕਹਿੰਦੇ ਨੇ, ਪਰਮੇਸ਼ਰ ਰੱਬ ਨੂੰ ਕਹਿੰਦੇ ਨੇ, ਜਿਹਦੇ 'ਚ ਜਿਹੜਾ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜਾ ਸਭ ਸੰਸਾਰ। ਕਿ ਬ੍ਰਾਹਮਣ ਨੇ ਉਹਨੂੰ ਪੱਥਰ ਨੂੰ ਰੱਬ ਬਣਾਇਆ ਤੇ ਸਾਰੇ ਮਗਰ ਲਾ ਲਏ, ਉਹ ਵੀ ਉਹਦੀ ਪੂਜਾ ਕਰਨ ਲੱਗੇ। ਇਸ ਪ੍ਰਵਾਸੇ ਜੋ ਰਹੇ ਕਿ ਜਿਹੜਾ ਇਸ ਬੁੱਤ ਪ੍ਰਸਤੀ 'ਚ ਫਸਿਆ ਬ੍ਰਾਹਮਣ ਦੇ ਮਗਰ ਲੱਗ ਕੇ ਬੂਢੇ ਕਾਲੀ ਧਾਰ। ਹੁਣ ਇਹ ਜਿਹੜੀ ਭੋਜਪੁਰੀ ਹੈ ਅਸੀਂ ਜਿਹਨੂੰ ਡੁੱਬਣਾ ਕਹਿੰਦੇ ਆ, ਇਹ ਬੂਢਣਾ ਕਹਿੰਦੇ ਆ, ਇਹ ਬੂਢੇ। ਉਹਨਾਂ ਨੇ ਕਿਹਾ ਵੀ ਕਾਲੀ ਧਾਰ ਕਾਲਾ ਪਾਣੀ ਸਮੁੰਦਰ ਦਾ, ਕਿ ਭਾਈ ਜਿਹੜੇ ਇਸ ਪੱਥਰ ਦੇ ਮਗਰ ਲੱਗਣਗੇ ਉਹ ਅਲਟੀਮੇਟਲੀ ਕਾਲੇ ਸਮੁੰਦਰ 'ਚ ਜਿਹੜਾ ਉਹ ਡੁੱਬਣਗੇ, ਉਹਦੇ 'ਚੋਂ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਏਗਾ। ਔਰ ਫਿਰ ਉਹਨਾਂ ਨੇ ਇੱਕ ਤਾਂ ਬੁੱਤ ਪ੍ਰਸਤੀ ਤੇ ਫਿਰ ਦੂਸਰਾ ਜਿਹੜਾ ਬ੍ਰਾਹਮਣਵਾਦ ਦਾ ਕਰਮ ਕਾਂਡ, ਸਾਰਾ ਇਹ ਜਿਹੜਾ ਵਰਨ ਆਸ਼ਰਮ
ਜਦੋਂ ਅਸੀਂ ਕਰਮ ਕਾਂਡ ਕਹਿੰਦੇ ਹਾਂ ਰਿਚੁਅਲਸ ਵੀ, ਬਿਲਕੁਲ ਔਰ ਜਦੋਂ ਇਹ ਧਰਮ ਦੀ ਗੱਲ ਕਰਦੇ ਨੇ, ਬ੍ਰਾਹਮਣ ਦਾ ਬ੍ਰਾਹਮਣ ਧਰਮ ਹੈ, ਕਸ਼ਤਰੀ ਦਾ ਕਸ਼ਤਰੀ ਧਰਮ ਹੈ, ਵੈਸ਼ਯ ਦਾ ਵੈਸ਼ਯ ਧਰਮ ਹੈ, ਸ਼ੂਦਰ ਦਾ ਸ਼ੂਦਰ ਧਰਮ ਹੈ। ਸ਼ੂਦਰ ਨੂੰ ਹੈ ਵੀ ਤੁਸੀਂ ਨੌਕਰ ਹੋ ਬਾਕੀ ਸਾਰਿਆਂ ਦੇ, ਤੁਸੀਂ ਮਤ ਸੋਚੋ ਵੀ ਤੁਹਾਡੀ ਆਪਣੀ ਹੋਂਦ ਹੈ। ਅੱਛਾ ਔਰ ਇਹ ਸ਼ਲੋਕ ਹੈ ਕਬੀਰ ਸਾਹਿਬ ਦਾ, ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਵੀ ਪੰਡਤ ਪਹਾੜੀ ਬਾਟ। ਅੱਛਾ ਹੁਣ ਇੱਥੇ ਤਾਂ ਸਿੱਧਾ ਪੰਡਤ ਦਾ ਨਾਂ ਆ ਗਿਆ ਕਿ ਭਾਈ ਇਹ ਬ੍ਰਾਹਮਣ ਕੀ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹਨੇ ਓਬਰੀ ਹੁੰਦਾ ਹੈ ਆਮ ਤੌਰ ਤੇ ਕੈਦਖਾਨਾ, ਜਿਹੜੇ ਹਨੇਰ ਕਈ ਵਾਰੀ ਜਿਨ੍ਹਾਂ ਨੂੰ ਅੰਡਰਗਰਾਉਂਡ ਉਹਨਾਂ ਨੇ ਬਣਾਏ ਹੁੰਦੇ ਸੀ ਤਹਿਖਾਨੇ ਵਾਂਗ, ਅੱਛਾ ਕੋਠੜੀਆਂ, ਕਾਲ ਕੋਠੜੀ ਵੀ ਉਹਨੂੰ ਕਹਿੰਦੇ ਸੀ, ਉਹਨੂੰ ਓਬਰੀ ਵੀ ਕਹਿੰਦੇ ਨੇ। ਕਬੀਰ ਕਾਗਦ ਕੀ ਓਬਰੀ ਮਸ ਦੇ ਕਰਮ ਕਪਾ, ਮਸ ਕਹਿੰਦੇ ਨੇ ਸਿਆਹੀ ਨੂੰ, ਕਿ ਵੀ ਇੱਕ ਪਾਸੇ ਤਾਂ ਕਾਲ ਕੋਠੜੀ ਹੁੰਦੀ ਹੈ ਜਿਹੜੀ ਜ਼ਮੀਨ ਦੇ ਵਿੱਚ ਡੂੰਘਾ ਹਨੇਰਾ ਹੈ, ਅੱਛਾ ਪਰ ਇਹਨਾਂ ਨੇ ਕਾਗਜ਼ ਕਿਉਂਕਿ ਜ਼ਾਹਰ ਹੈ ਵੇਦ ਸ਼ਾਸਤਰ ਸਿਮਰਤੀਆਂ ਬ੍ਰਾਹਮਣ ਨੇ ਰਚੀਆਂ, ਉਹਦੇ ਥੱਲੇ ਹੀ ਉਹਨਾਂ ਨੇ ਜ਼ਾਤ ਪਾਤੀ ਸਿਸਟਮ ਬਣਾਇਆ, ਉਹਦੇ ਥੱਲੇ ਹੀ ਸੋ ਕਾਲਡ ਧਰਮਾਂ ਦੇ ਡਿਸਪਲਿਨ ਖੜੇ ਕੀਤੇ, ਬ੍ਰਾਹਮਣ ਕਸ਼ਤਰੀ। ਇੱਕ ਗੱਲ ਦਾ ਧਿਆਨ ਰਹੇ, ਬ੍ਰਾਹਮਣ ਦੇ ਵਿੱਚ ਹਿਊਮੈਨਿਟੇਰੀਅਨਿਜ਼ਮ ਨਾਂ ਦਾ ਕੋਈ ਧਰਮ ਨਹੀਂ ਹੈ। ਔਰ ਇਹ ਗੱਲ ਮੈਂ ਇਹ ਦੁਹਰਾਉਣਾ ਵੀ ਚਾਹੁੰਦਾ, ਅਕਸਰ ਮੈਂ ਇਹ ਕਹਿੰਦਾ ਕਿ ਜਦੋਂ ਤੁਸੀਂ ਈਵਨ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਸੈਲਿੰਗ ਚਿਪ ਦੁਨੀਆ ਨੂੰ ਵੇਚਦੇ ਨੇ ਗੀਤਾ ਹੈ। ਅੱਛਾ ਹੁਣ ਗੀਤਾ ਜਿਹੜੀ ਹੈ, ਜਿਹੜਾ ਇਹਨਾਂ ਦਾ ਪੁਰਾਣ ਹੈ ਮਦ ਭਾਗਵਤ ਪੁਰਾਣ, ਉਸ ਦਾ ਇੱਕ ਹਿੱਸਾ ਹੈ। ਔਰ ਗੀਤਾ ਹੈ ਕਿ ਜਦੋਂ ਮਹਾਭਾਰਤ ਦੇ ਵਿੱਚ ਕੌਰਵ ਔਰ ਪਾਂਡਵ ਜਿਹੜੇ ਕੋਈ ਦੋ ਦੇਸ਼ਾਂ ਦੀਆਂ ਫੌਜਾਂ ਨਹੀਂ ਸੀ, ਜਾਂ ਦੋ ਅੱਡ-ਅੱਡ ਨਸਲਾਂ, ਇਹਨਾਂ ਦੇ ਕਜ਼ਨ ਨੇ, ਉਹੀ ਚਾਚੇ ਤਾਇਆਂ ਦੇ ਮੁੰਡੇ, ਆਪਣੀ ਤਾਕਤ ਲਈ ਜਿਹੜਾ ਉਹ ਪਾਵਰ ਸਟਰਗਲ ਹੈ, ਉਹ ਮਹਾਭਾਰਤ ਦੇ ਮੈਦਾਨ 'ਚ ਇੱਕ ਦੂਜੇ ਦੇ ਸਾਹਮਣੇ ਹੁੰਦੇ ਨੇ। ਤੇ ਅਰਜਨ ਜਿਹੜਾ ਪਾਂਡਵ ਹੈ ਔਰ ਕ੍ਰਿਸ਼ਨ ਉਹਦੇ ਰੱਥ ਦਾ ਰਥਵਾਨ ਹੈ, ਉਹ ਅਰਜਨ ਆਪਣਾ ਧਨੁਸ਼ ਰੱਖ ਦਿੰਦਾ ਥੱਲੇ ਕਿ ਵੀ ਮੈਂ ਇੱਧਰ ਮੇਰਾ ਉਹ ਭਰਾ ਹੈ, ਉੱਧਰ ਮੇਰਾ ਗੁਰੂ ਦਰੋਣਾਚਾਰੀ ਹੈ, ਉੱਧਰ ਭੀਸ਼ਮ ਪਿਤਾਮਹ ਹੈ, ਉੱਥੇ ਫਲਾਣਾ, ਮੈਂ ਆਪਣਿਆਂ ਨੂੰ ਤਾਂ ਨਹੀਂ ਮਾਰਨਾ। ਹੁਣ ਜਿਹੜਾ ਕ੍ਰਿਸ਼ਨ ਉਹਨੂੰ ਕਹਿ ਰਿਹਾ ਵੀ ਤੂੰ ਹਥਿਆਰ ਚੁੱਕ, ਉਹਨੂੰ ਇਹ ਨਹੀਂ ਕਹਿ ਰਿਹਾ ਕਿ ਜੀ ਸੱਚ ਦੀ ਗੱਲ ਹੈ, ਇਨਸਾਫ ਦੀ ਗੱਲ ਹੈ, ਇਨਸਾਨੀ, ਉਹ ਉਹਨੂੰ ਕਹਿ ਰਿਹਾ ਕਰੇਗਾ ਜੇ ਤੂੰ ਨਹੀਂ ਲੜੇਗਾ। ਹੁਣ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਹੈ ਕਿ ਬਈ ਉਹਨੂੰ ਜਿਸ ਅੰਦਾਜ਼ 'ਚ ਪੇਸ਼ ਕਰਦੇ ਨੇ ਕਿ ਜੀ ਅਸੀਂ ਤਾਂ ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਿਆ, ਸਾਰੇ ਸੁਖੀ ਹੋਣ, ਸਾਰੇ ਅਰੋਗ ਹੋਣ, ਇਹ ਬਿਲਕੁਲ ਕਾਨਸੈਪਟ ਹੀ ਨਹੀਂ। ਹਿਊਮੈਨਿਟੇਰੀਅਨਿਜ਼ਮ ਦਾ ਤਾਂ ਕਾਨਸੈਪਟ ਹੋਏ ਜੇ ਬਰਾਬਰੀ ਦਾ ਕਾਨਸੈਪਟ ਹੋਏ। ਜਦੋਂ ਕਾਨਸੈਪਟ ਹੀ ਇਹ ਹੈ ਕਿ ਕੋਈ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਜਿਹੜਾ ਉਹ ਪੈਦਾ ਹੁੰਦਾ ਹੈ, ਬੰਦਾ ਤਾਂ ਕੋਈ ਪੈਦਾ ਹੀ ਨਹੀਂ ਹੁੰਦਾ, ਇਨਸਾਨ ਦੇ ਘਰ ਇਨਸਾਨ ਥੋੜੀ ਜੰਮਦਾ ਇਹਨਾਂ ਦੇ ਮੁਤਾਬਕ। ਰੱਬ ਦੀ ਦੁਨੀਆ 'ਚ ਤਾਂ ਹਰ ਕੋਈ ਜਿਹੜਾ ਹੈ ਉਹ ਇਨਸਾਨ ਹੈ, ਉਸ ਨੂੰ ਰੱਬ ਨੇ ਇਨਸਾਨ ਬਣਾਇਆ। ਸੋ ਕਬੀਰ ਸਾਹਿਬ ਇਹ ਕਹਿ ਰਹੇ ਨੇ ਬਈ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ, ਕਿ ਇਹਨਾਂ ਨੇ ਕਾਗਜ਼ਾਂ ਦਾ, ਇਹ ਵੇਦਾਂ ਸ਼ਾਸਤਰਾਂ ਸਿਮਰਤੀਆਂ ਦਾ ਕੈਦਖਾਨਾ ਬਣਾਇਆ, ਔਰ ਜੋ ਕੁਝ ਇਹਨਾਂ ਨੇ ਕਾਨੂੰਨ ਲਿਖੇ ਸਿਆਹੀ ਦੇ ਨਾਲ, ਉਹ ਇਵੇਂ ਹੀ ਨੇ ਜਿਵੇਂ ਇੱਕ ਵੱਡੇ ਬੰਦ ਕਰਟਨ ਕ੍ਰੀਏਟ ਕਰ ਦਿੱਤੇ। ਕਪਾਟ ਹੁੰਦਾ ਹੈ ਜਿਹੜਾ ਖੁੱਲ ਨਾ ਸਕੇ ਦਰਵਾਜ਼ਾ, ਉਹਨਾਂ ਨੇ ਕਰਮ ਦੇ ਕਪਾਟ ਬਣਾਏ, ਜਿਹੜੇ ਇਹ ਜਿਹੜਾ ਕਰਮ ਕਾਂਡ ਹੈ ਇਹ ਖੜਾ ਕੀਤਾ। ਪਾਹਨ ਬੋਰੀ ਪ੍ਰਿਥਵੀ, ਪਾਹਨ ਪੱਥਰ, ਇਧਰ ਕਰਮ ਕਾਂਡ, ਉੱਤੇ ਪੱਥਰ ਪੂਜਾ, ਬੋਰੀ ਡੋਬ ਦਿੱਤੀ, ਪ੍ਰਿਥਵੀ ਸਾਰਾ ਸੰਸਾਰ ਵੀ ਜਿਹੜਾ ਇਹਨਾਂ ਦੇ ਪਿੱਛੇ ਲੱਗਾ ਉਹ ਮਾਨੋ ਇਹਨਾਂ ਨੇ ਡੋਬ ਦਿੱਤਾ। ਪਾਹਨ ਬੋਰੀ ਪ੍ਰਿਥਵੀ ਪੰਡਤ ਪਹਾੜੀ ਬਾਟ, ਕਿ ਬ੍ਰਾਹਮਣ ਨੇ ਡਾਕਾ ਮਾਰ ਕੇ ਲੁੱਟ ਲਿਆ। ਪਹਾੜੀ ਬਾਟ ਹੁੰਦਾ ਹੈ ਕਿ ਭਾਈ ਗੁੰਮਰਾਹ ਕਰ ਦਿੱਤਾ ਕਿ ਲੈ ਕੇ ਕਿੱਧਰ ਜਾਣਾ ਸੀ। ਇਹਨਾਂ ਦੇ ਅੱਗੇ ਜਿਹੜਾ ਇਹਨਾਂ ਦੇ ਸਾਹਮਣੇ ਸੀ ਕਿ ਲੋਕਾਂ ਨੂੰ ਇਹ ਅਗਵਾਈ ਦਿੰਦੇ, ਪਰ ਇਹਨਾਂ ਨੇ ਲੋਕਾਂ ਨੂੰ ਪੱਥਰ ਦੇ ਮਗਰ ਲਾਇਆ। ਕਰਮ ਕਾਂਡ ਦੀ ਉਹ ਸਾਰੀ ਜਿਹੜੀ ਹੈ ਉਹ ਖੇਡ ਤਿਆਰ ਕੀਤੀ ਔਰ ਉਸ ਦੇ ਵਿੱਚ ਡੋਬ ਕੇ ਮਾਰ ਦਿੱਤਾ। ਹੁਣ ਇਸ ਤੋਂ ਬਾਅਦ ਵੀ ਜੇ ਕੋਈ ਸਮਝਦਾ ਹੈ ਕਿ ਜੀ ਸਿੱਖ ਧਰਮ ਔਰ ਹਿੰਦੂ ਧਰਮ 9 ਮਾਸ ਦਾ ਰਿਸ਼ਤਾ, ਇਹ ਸਾਡੀ ਇਹਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਬਾਬਾ ਕਬੀਰ ਦੇ ਇਸ ਫਰਮਾਨ ਦੇ ਅੱਗੇ ਕਿ ਭਾਈ ਇਹ ਬੁੱਤ ਪ੍ਰਸਤੀ, ਕਰਮ ਕਾਂਡ, ਜ਼ਾਤ ਪਾਤ ਜਿਹੜਾ ਬ੍ਰਾਹਮਣਵਾਦ ਦੀਆਂ ਰੀੜ ਦੀ ਹੱਡੀ ਹੈ।
ਸੋ ਬਿਲਕੁਲ ਇਹੀ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਆਏ ਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।